ਸਿਆਣੇ ਕਹਿੰਦੇ ਵੀ ਕੰਧ ਤੋਂ ਵੀ ਸਲਾਹ ਲੈ ਲੈਣੀ ਚਾਹੀਦੀ, ਅਤੇ ਮੈਂ ਤਾਂ ਕਹਿੰਦਾ ਵੀ ਲੈਣੀ ਵੀ ਕੰਧ ਤੋਂ ਚਾਹੀਦੀ ਹੈ। ਅੱਜ ਕੱਲ੍ਹ ਦੇ ਦਿਲ ਦੇ ਖੋਟੇ ਮੁਨਾਫਕ ਬੰਦਿਆਂ ਤੋਂ ਸਲਾਹ ਲੈਣ ਦਾ ਫਾਇਦਾ ਹੀ ਕੋਈ ਨਹੀਂ। ਠੀਕ, ਵਿਹਲੇ ਨਿਕੰਮੇ ਟਕੇ ਦੇ ਕੰਮ ਨਹੀਂ ਕਰਦੇ ਹੋਣਗੇ ਅਤੇ ਸਲਾਹ ਦੇਣ ਭੱਜ ਪੈਣਗੇ, ਅਤੇ ਸਲਾਹ ਵੀ ਇੱਦਾਂ ਦੀ ਦੇਣਗੇ ਵੀ ਜਾਣਾ ਫੈਸਲਾਬਾਦ ਹੈ ਅਤੇ ਬੰਦਾ ਪਹੁੰਚਿਆ ਲਾਹੌਰ ਹੋਏਗਾ। ਠੀਕ, ਆ ਬੰਦੇ ਨਾਲ ਦੇ ਪਿੰਡ ਦੇ ਵਿੱਚ ਇੱਕ ਬੰਦੇ ਨੇ ਵਿਚਾਰੇ ਨੇ ਬੜੇ ਔਖੇ ਨੇ 4 ਰੁਪਈਏ ਇਕੱਠੇ ਕਰਕੇ ਮਕਾਨ ਸ਼ੁਰੂ ਕੀਤੇ, ਅਤੇ ਜਦੋਂ ਮਕਾਨ ਸ਼ੁਰੂ ਕਰਕੇ ਮਿਸਤਰੀ ਲਾਏ ਉਹਨੇ, ਅਤੇ ਇੱਕ ਸਲਾਹੂ ਆ ਗਿਆ, ਕਹਿੰਦਾ ਤੁਸੀਂ ਤਾਂ ਦੀਵਾਰ ਹੀ ਪੁੱਠੀ ਬਣਾ ਦਿੱਤੀ, ਸਾਡੀ ਟੇਢੀ ਬਣਾ ਦਿੱਤੀ। ਉਹ ਵਿਚਾਰਾ ਮਿਸਤਰੀ ਨਾਲ ਲੜੀ ਜਾਵੇ, ਮਿਸਤਰੀ ਮਾਲਕ ਨਾਲ ਕਹਿੰਦਾ ਯਾਰ ਮੈਂ ਇੰਨਾ ਅਰਸਾ ਹੋ ਗਿਆ ਕੰਮ ਕਰਦੇ ਨੂੰ, ਦੀਵਾਰ ਸਿੱਧੀ ਆ। ਉਹ ਕਹਿੰਦਾ ਮਾਲਕ ਕਹਿੰਦਾ ਨਹੀਂ, ਉਹ ਭਾ ਛੀਦਾਪੁਰ ਗਲਤ ਕਹਿੰਦਾ ਪਿਆ। ਉਹ ਭਾਈ ਕਰਦੇ ਕਰਾਉਂਦੇ ਹੱਥੋਂ ਪਾਈ ਸ਼ੁਰੂ ਹੋ ਗਈ, ਬੰਦੇ ਇਕੱਠੇ ਹੋ ਗਏ। ਬੰਦੇ ਨੇ ਕਿਹਾ ਕੀ ਗੱਲ ਹੋਈ? ਕਹਿੰਦਾ ਭਾਈ ਆ ਮਿਸਤਰੀ ਨੂੰ ਮੈਂ ਇੰਨੇ ਪੈਸੇ ਦਿੱਤੇ ਨੇ, ਇੰਨੇ ਪੈਸੇ ਲਵਾ ਦਿੱਤੇ ਨੇ ਮੇਰੇ ਤੇ, ਆ ਕੰਧ ਭਾਈ ਛੀਦਾ ਕਹਿੰਦਾ ਵੀ ਟੇਢੀ ਬਣਾਈ ਜਾਂਦਾ। ਅਤੇ ਭਾਈ ਜਦੋਂ ਬੰਦਿਆਂ ਨੇ ਦੇਖਿਆ ਤਾਂ ਕੰਧ ਸਿੱਧੀ, ਅਤੇ ਭਾ ਛੀਦਾ ਜਿਹੜਾ ਉਹ ਕੰਧ 'ਤੇ ਉਹ ਮੁੜ ਕੇ ਨਜ਼ਰ ਹੀ ਨਾ ਆਇਆ। ਠੀਕ, ਅਤੇ ਇੱਦਾਂ ਦੇ ਵੀ ਸਲਾਹੂ ਹੁੰਦੇ ਨੇ, ਅਤੇ ਬੰਦੇ ਨੂੰ ਆਪਣੇ ਆਪ ਹੀ ਸੋਚ ਲੈਣਾ ਚਾਹੀਦਾ। ਆਪਣੇ ਦਿਮਾਗ ਨਾਲ ਅੱਲਾਹ ਪਾਕ ਨੇ ਸਮਝ ਬੁੱਝ ਦਿੱਤੀ ਕਿ ਬੰਦਾ ਕਵੇ ਕਿਸੇ ਕੋਲੋਂ ਸਲਾਹ ਲੈਣ ਦੀ ਬਜਾਏ ਬੰਦਾ ਆਪਣੇ ਦਿਮਾਗ ਨਾਲ ਸੋਚ ਲਵੇ ਵੀ ਆਹ ਕੰਮ ਸਹੀ ਆ ਜਾਂ ਗਲਤ ਆ। ਅਤੇ ਇੱਦਾਂ ਦੇ ਬੰਦਿਆਂ ਤੋਂ ਬਚਣਾ ਚਾਹੀਦਾ। ਇੱਦਾਂ ਦੇ ਬੰਦੇ ਹਰ ਜਗ੍ਹਾ 'ਤੇ ਮਿਲ ਜਾਂਦੇ ਨੇ। ਠੀਕ ਆ। ਅਤੇ ਨਾਲ ਦੇ ਪਿੰਡ ਦੇ ਵਿੱਚ ਜਿਹੜਾ ਨਾ ਇੱਕ ਕਾਰੀ ਸਾਹਿਬ ਰਹਿੰਦੇ ਸੀ, ਬੜਾ ਉਹਦੇ ਨਾਲ ਤਲਕ ਦੁਆ ਸਲਾਮ ਸੀਗਾ, ਅਤੇ ਬੜਾ ਪਰੇਸ਼ਾਨ ਬੈਠਾ। ਅਤੇ ਕਿਸੇ ਨੇ ਪੁੱਛਿਆ ਭਾਈ ਅਤੇ ਕੀ ਮਸਲਾ ਕਾਰੀ ਸਾਹਿਬ, ਤੁਸੀਂ ਬੜੇ ਪਰੇਸ਼ਾਨ ਬੈਠੇ? ਕਹਿੰਦਾ ਯਾਰ ਪਰੇਸ਼ਾਨੀ ਇਹ ਆ ਵੀ ਮਸਜਿਦ ਦੇ ਨਾ ਚੂਹੇ ਆ ਗਏ ਮਸਜਿਦ ਦੇ ਵਿੱਚ, ਅਤੇ ਉਹ ਜਿਹੜਾ ਨਾ ਸਫਾਂ ਕੁਤਰੀ ਜਾਂਦੇ ਨੇ। ਅਤੇ ਉਹਨੇ ਕਿਹਾ ਭਾਈ ਇਹਦੇ ਵਿੱਚ ਕਿਹੜੇ ਵੱਡੀ ਗੱਲ ਆ, ਤੁਸੀਂ ਬਿੱਲੀ ਰੱਖ ਲਓ। ਉਹ ਬਿੱਲੀ ਰੱਖ ਲਈ ਭਾਈ, ਅਤੇ ਬਿੱਲੀ ਨੇ ਜਿਹੜਾ ਸੀਗਾ 2-3 ਦਿਨਾਂ ਦੇ ਵਿੱਚ ਜਿਹੜੇ ਕੋਈ 3-4 ਚੂਹੇ ਸੀ ਉਹ ਖਾ ਪੀ ਲਿਆ ਮੁਕਾ ਤੇ। ਅਤੇ ਜਦੋਂ ਖਾਣ ਤੋਂ ਬਾਅਦ ਬਿੱਲੀ ਹੁਣ ਸਾਰੀ ਦਿਹਾੜੀ ਮਿਆਂ ਮਿਆਂ ਕਰੀ ਜਾਵੇ, ਤਾਂ ਮੌਲਵੀ ਬੜਾ ਪਰੇਸ਼ਾਨ। ਉਹਨੇ ਕਿਹਾ ਹੁਣ ਮੈਂ ਕੀ ਕਰਾਂ? ਸਲਾਹੂ ਫਿਰ ਟੱਕਰ ਗਿਆ। ਉਹਨੇ ਕਿਹਾ ਮੌਲਵੀ ਸਾਹਿਬ ਕੀ ਗੱਲ ਪਰੇਸ਼ਾਨ? ਕਹਿੰਦਾ ਪਰੇਸ਼ਾਨ ਕਿਉਂ ਨਾ ਯਾਰ, ਬਿੱਲੀ ਰੱਖੀ ਸੀ ਉਹ ਸਾਰੀ ਦਿਹਾੜੀ ਮਿਆਂ ਮਿਆਂ ਕਰੀ ਜਾਂਦੇ। ਕਹਿੰਦਾ ਫਿਰ ਇੱਦਾਂ ਕਰੋ, ਫਿਰ ਤੁਸੀਂ ਬੱਕਰੀ ਰੱਖ ਲਓ, ਹੁਣ ਦੁੱਧ ਚੋ ਕੇ ਪਿਆ ਦਿਆ ਕਰੋ ਅਤੇ ਚੁੱਪ ਕਰ ਦਿਆ ਕਰੋ। ਉਹ ਮੌਲਵੀ ਵੀ ਬਸ ਪੂਰੇ ਜ਼ਹਾਨਤ ਦਾ ਸੀਗਾ। ਉਹਨੇ ਫਿਰ ਬੱਕਰੀ ਲੈ ਆਂਦੀ ਇੱਕ। ਬੱਕਰੀ ਚੋ ਜਦੋਂ ਦੁੱਧ ਚੋਦਾ ਬਿੱਲੀ ਨੂੰ ਪਾਉਣ ਲੱਗ ਪਿਆ, ਅਤੇ ਬੱਕਰੀਆਂ ਦੇ ਪੱਠੇ ਖਾਣੇ ਸੀ। ਹੁਣ ਸਾਰੀ ਦਿਹਾੜੀ ਚੱਕੇ ਦਾਤੀ ਅਤੇ ਪੱਠਿਆਂ ਨੂੰ ਕਦੀ ਕਿਸੇ ਬੰਨੇ 'ਤੇ ਘਾਹ ਵੱਢੇ ਅਤੇ ਕਦੀ ਕਿਸੇ ਬੰਨੇ 'ਤੇ ਘਾਹ ਵੱਢੇ, ਅਤੇ ਮੌਲਵੀ ਫਿਰ ਤੰਗ, ਫਿਰ ਪਰੇਸ਼ਾਨ ਬੈਠਾ। ਕਿਸੇ ਨੇ ਪੁੱਛਿਆ ਕੀ ਗੱਲ ਆ ਮੌਲਵੀ ਸਾਹਿਬ ਪਰੇਸ਼ਾਨ ਹੋ? ਕਹਿੰਦਾ ਯਾਰ ਆਹ ਸੂਰਤ ਹਾਲ ਆ। ਕਹਿੰਦਾ ਲੈ ਦੱਸ ਇਹਦੇ ਵਿੱਚ ਕਿਹੜਾ ਕੋਈ ਮਸਲਾ ਵਾਲੀ ਗੱਲ ਆ, ਪੱਠੇ ਤਾਂ ਤੁਸੀਂ ਅੱਗੇ ਪਿੱਛੇ ਵੱਢਣੇ ਹੁੰਦੇ, ਇੱਦਾਂ ਕਰੋ ਨਾਲ ਗਾਂ ਵੀ ਰੱਖ ਲਓ। ਉਹ ਮੌਲਵੀ ਅੱਕਿਆ ਥੱਕਿਆ ਕਹਿੰਦਾ ਤੇਰੀ ਮਿਹਰਬਾਨੀ, ਇੱਦਾਂ ਦੇ ਸਲਾਹਾਂ ਨਾਲੋਂ ਮੈਂ ਐਵੇਂ ਚੰਗਾ, ਮੇਰੇ ਵਾਸਤੇ ਉਹ ਚੂਹੇ ਚੰਗੇ ਸੀਗੇ। ਯਾਨੀ ਕਹਿਣ ਦਾ ਮਕਸਦ ਆ ਵੀ ਬੰਦਾ ਐਵੇਂ ਮੁਸੀਬਤ ਗੱਲ ਪਾ ਕੇ ਬਹਿ ਜਾਂਦਾ ਸਲਾਹਾਂ ਲੈਣ ਲੱਗਾ। ਬੰਦਾ ਆਪਣੇ ਦਿਮਾਗ ਨਾਲ ਸੋਚ ਲਵੇ, ਅੱਲਾਹ ਪਾਕ ਨੇ ਦੇਣ ਦਿੱਤਾ ਬੰਦੇ ਨੂੰ, ਅਕਲ ਸਮਝ ਦਿੱਤੀ ਹੈ, ਬੰਦਾ ਆਪਣੇ ਦਿਮਾਗ ਨਾਲ ਸੋਚ ਲਵੇ। ਇਹਨਾਂ ਟੁੱਟਦੇ ਫਿਰਦੇ ਸਲਾਹਾਂ ਨਾਲੋਂ ਤਾਂ ਬੰਦਾ ਐਵੇਂ ਚੰਗਾ।